बिस्मिल्लाहिर्रहमानिर्रहीम अस्सलाम वालेकुम। मैं तुहाडा अपना बिरा अख्तर समीर जोका तुहाडी खिदमत विच हाजिर हाँ। हुकूमत पंजाब की हदायत के मुताबिक जिहड़े स्पैशल बच्चे नूं गूंगे हन बहरे हन उन्हां दे वास्ते THQ बुआणा दे विचों एक कैंप लाया गया जिन्हों अज दूसरा रोज़ है। साडे नाल इस वक्त मौजूद हैं इत्थों दे MS डॉक्टर शगुफ्ता जहूर। उन्हां तो पुछदे आं भी इस कैंप का की मकसद है, इत्थे कितने जिहड़े बच्चे स्पैशल बच्चे नूं उन्हां नूं कितना ट्रीटमेंट उन्हां दी कीती जा रही है, उन्हां दा की हिसाब किया जा रहा है, उन्हां तो पुछदे आं जी। अस्सलाम वालेकुम जी वालेकुम सलाम जी, कैसे हैं? जी बिल्कुल, अज ना इस कैंप का दूजा दिन है। ये हुकूमत पंजाब की हिदायत से लाया गया है। ये पूरे ਜਿਹੜੇ ਬੱਚੇ ਸਪੈਸ਼ਲ ਨੇ ਜਿਨ੍ਹਾਂ ਵਿੱਚ ਸੁਣ ਨਹੀਂ ਸਕਦੇ, ਬੋਲ ਨਹੀਂ ਸਕਦੇ, ਉਹਨਾਂ ਦੇ ਪੱਠਿਆਂ ਦੇ ਮਸਾਇਲ ਨੇ, ਦਿਮਾਗੀ ਮਸਾਇਲ ਨੇ, ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਕਿ ਜਿਹੜੇ ਉਹ ਮਸਾਇਲ ਜਿਹੜੇ ਉਹਨਾਂ ਦੀ ਬਿਮਾਰੀਆਂ ਉਹ ਬੋਲ ਕੇ ਦੱਸ ਨਹੀਂ ਸਕਦੇ ਉਹਨਾਂ ਨੂੰ ਵੇਖਿਆ ਜਾਵੇ। ਇਹਦਾ ਸ਼ੁਰੂ ਹੋਇਆ ਇਹਨਾਂ ਦੇ ਸਕੂਲ ਲੈਵਲ ਤੋਂ, ਯਾਨੀ ਕਿ ਪਹਿਲੇ ਸਾਡੇ ਡਾਕਟਰ ਜਿਹੜੇ ਨੇ BHU ਦੇ ਉਹ ਸਕੂਲਾਂ ਵਿੱਚ ਗਏ, ਉਹਨਾਂ ਉੱਥੇ ਉਹਨਾਂ ਨੇ ਚੈੱਕ ਕੀਤਾ, ਜੋ ਉਹਨਾਂ ਦੇ ਮਸਾਇਲ ਉੱਥੇ ਹੱਲ ਹੋਣ ਵਾਲੇ ਹਨ ਉੱਥੇ ਹੱਲ ਹੋ ਗਏ। ਹੁਣ ਇਹਦਾ ਅਗਲਾ ਸਟੈਪ ਹੋਇਆ ਹੈ ਜਿਹਦੇ ਮਤਲਬ ਜਿਹੜੇ ਬੱਚੇ ਸਕੂਲ ਵਿੱਚ ਠੀਕ ਹੋਣ ਵਾਲੇ ਨਹੀਂ ਹਨ ਉਹਨਾਂ ਨੂੰ ਅਗਾ ਹਸਪਤਾਲ ਜਾਣ ਦੀ ਲੋੜ ਹੈ, ਉਹ ਉਹਨਾਂ ਨੂੰ THQ ਲੈਵਲ 'ਚ ਰੈਫਰ ਕੀਤਾ ਗਿਆ ਹੈ। ਅਤੇ ਇੱਥੇ ਉਹਨਾਂ ਦੇ ਵਿੱਚ ਡਾਕਟਰ ਜਿਹੜੇ ਨੇ ਸਪੈਸ਼ਲਿਸਟ ਡਾਕਟਰ ਨੇ, ਜਿਹੜੇ ਚਾਈਲਡ ਨੇ, ਮੈਡੀਸਨ ਦੇ ਨੇ, ਦੰਦਾਂ ਦੇ ਡਾਕਟਰ ਨੇ, ਉਹ ਸਾਰੇ ਉਹਨਾਂ ਨੂੰ ਵੇਖ ਰਹੇ ਨੇ ਜਿਹੜੇ ਜਿਹੜੇ ਸ਼ੋਬੇ 'ਤੇ ਉਹਨਾਂ ਦੇ ਮਸਾਇਲ ਚੱਲਦੇ ਪਏ ਨੇ। ਸਾਡੇ ਇੱਥੇ ਬੁਆਣੇ ਦੇ ਵਿੱਚ ਜਿਹੜਾ ਹਿੱਕੋ ਸਪੈਸ਼ਲ ਸਕੂਲ ਹੈ ਉਹਦੀ ਤਕਰੀਬਨ ਜਿਹੜੀ ਹੈ ਨਾ ਤਾਦਾਦ ਉਹ 100 ਦੇ ਬਰਾਬਰ ਹੈ। ਅਤੇ ਉਹਦੇ ਨਾਲ ਸਾਡਾ ਰਾਬਤਾ ਹੋਇਆ ਅਤੇ ਉਹਨਾਂ ਨਾਲ ਸਾਡੇ ਜਿਹੜੇ ਮਸਾਇਲ ਉੱਥੋਂ ਪੈਦਾ ਹੋ ਕੇ ਇੱਥੇ ਆਏ ਬਈ ਬੱਚੇ, ਉਹਨਾਂ ਨੂੰ ਹੁਣ ਜ਼ਿਆਦਾ ਮਸਾਇਲ ਜਿਹੜੇ ਨੇ ਉਹ ਦੰਦਾਂ ਦੇ ਮਸਾਇਲ ਨੇ। ਤੁਸੀਂ ਇੱਥੇ ਹੱਲ ਹੋ ਜਾਂਦੇ जी बिल्कुल, इतने हल हो जाएंगे। 70% 80% ਜਿਹੜੇ ਫੀਸਦ ਨੇ ਉਹ ਇੱਥੇ ਮਸਾਇਲ ਹੱਲ ਹੋ ਜਾਣਗੇ। ਅਤੇ ਕੁਝ ਐਸੇ ਮਸਾਇਲ ਹੋ ਸਕਣਗੇ ਜਿਨ੍ਹਾਂ ਕਿ ਡਾਕਟਰ ਸਾਡੇ ਕੋਲ ਇੱਥੇ ਮੌਜੂਦ ਨਹੀਂ ਹੈ ਹਸਪਤਾਲ ਦੇ ਵਿੱਚ, ਉਹਨਾਂ ਵਾਸਤੇ ਉਹਨਾਂ ਦਾ ਬੱਚਿਆਂ ਨੂੰ ਸਾਨੂੰ ਚੰਡੀਗੜ੍ਹ DHQ 'ਤੇ ਵੀ ਖਲਣਾ, ਸਰਕਾਰੀ ਤੌਰ 'ਤੇ ਖਲਣਾ ਪੈ ਸਕਦਾ ਹੈ। ਉਹ ਫਿਰ ਜ਼ਰੂਰ ਜਿਹੜਾ ਬੱਚਿਆਂ ਦਾ ਬਿਹਤਰੀ ਦਾ ਪ੍ਰੋਗਰਾਮ ਹੈ ਨਾ ਉਹ 0 ਤੋਂ ਲੈ ਕੇ ਅਗਾਂਹ ਤੱਕ ਜਿਵੇਂ ਜਿਵੇਂ ਉਹਨਾਂ ਦੇ ਸਟੈਪ ਪੈਣ ਉਹਦੇ ਵਿੱਚ ਇਨਸ਼ਾ ਅੱਲਾਹ ਉਹ ਚੱਲਦਾ ਰਿਹਾ ਸੀ। ਇਹ ਹੁਕੂਮਤ ਪੰਜਾਬ ਦਾ ਇੱਕ ਬਹੁਤ ਅੱਛਾ ਇਕਦਾਮ ਹੈ ਅਤੇ ਇਹਦੇ ਵਿੱਚ ਸਾਡੇ DC ਸਾਹਿਬ, ਸਾਡੇ CO ਸਾਹਿਬ ਹੈਲਥ ਜਿਹੜੇ ਨੇ ਉਹ ਇਨਵੋਲਵ ਨੇ, ਉਹਨਾਂ ਦੀ ਹਦਾਇਤ ਦੇ ਮੁਤਾਬਿਕ ਉਹਨਾਂ ਦੇ ਅੰਦਰ ਸਾਰਾ ਕੁਝ ਹੁੰਦਾ ਪਿਆ ਹੈ। ਅਤੇ ਸਾਨੂੰ ਇਹ ਬਕਾਇਦਾ ਇੱਥੇ ਹਿਦਾਇਤ ਹੈ ਕਿ ਜਿਹੜੀ ਤੁਹਾਡਾ ਜਿਤਨੇ ਬੱਚੇ ਆਉਂਦੇ ਨੇ ਉਹਨਾਂ ਦਾ ਬਕਾਇਦਾ ਜਿਹੜਾ ਹੈ ਨਾ ਡਾਟਾ, ਅਤੇ ਉਹਨਾਂ ਦੀ ਬਕਾਇਦਾ ਉਹਨਾਂ ਦੀ ਇੱਕ ਰਜਿਸਟਰ ਬਣਾ ਕੇ ਅਤੇ ਉਹ ਕੰਪਿਊਟਰ 'ਤੇ ਚਲਾ ਕੇ ਉਹ CM ਲੈਵਲ ਤੱਕ ਪਹੁੰਚੇਗਾ। ਉਹਦੇ ਵਿੱਚ ਫਿਰ ਜਿਹੜੇ ਵੀ ਇਕਦਾਮ ਉਹਨਾਂ ਬੱਚਿਆਂ ਵਾਸਤੇ ਬਿਹਤਰ ਹੋਣਗੇ ਉਹ ਕੀਤੇ ਜਾਣਗੇ। ਅਤੇ ਇਹਦੇ ਵਿੱਚ ਇੱਕ ਬੜਾ ਅੱਛਾ ਇਨੀਸ਼ੀਏਟਿਵ ਹੈ, ਡਾਕਟਰਾਂ ਦੀ ਟ੍ਰੇਨਿੰਗ ਇਹਦੇ ਵਿੱਚ ਸ਼ਾਮਿਲ ਹੋ ਸਕਦੀ ਹੈ ਅੱਗੇ ਫਿਊਚਰ ਵਿੱਚ ਜਾ ਕੇ ਬੱਚਿਆਂ ਦੇ ਬਿਹਤਰ ਦੇ ਹਿਸਾਬ ਨਾਲ। ਅਤੇ ਅੱਲਾਹ ਪਾਕ ਇਸ ਚੀਜ਼ ਨੂੰ ਆਪਣੇ ਦਰਬਾਰ ਆਲੀ ਵਿੱਚ ਕਬੂਲ ਮਨਜ਼ੂਰ ਫਰਮਾਵੇ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਆਪਣੇ ਇੱਕ ਅੱਛੇ ਅਤੇ ਮੁਫੀਦ ਸ਼ਹਿਰੀ ਬਣਾ ਸਕੀਏ। ਬਹੁਤ ਸ਼ੁਕਰੀਆ। डॉक्टर साहबा का आखना है कि ये जिहड़े स्पैशल बच्चे नूं ये साडी मुहब्बत के मुस्तहक होंदे ने। तुहाडे इर्द गिर्द अगर कोई ऐसे स्पैशल बच्चे नो तो तुसी इस THQ हस्पताल जरूर ले आओ ते उन्हां नूं आके चेक कराओ ते अपनी दुआवां च भी याद रखना इन्हां डॉक्टरां नूं, क्योंकि हर वक्त अपने आवाम की खिदमत वास्ते हाजिर होंदे। इतनियां ही गल्लां जे जिंदगी दित्ती इजाजत, जे जिंदगी दित्ती मोहलत, नवीं गल्लां दे नाल तुहाडी खिदमत दोबारा हाजिर होसां। अपने सज्जन अपने बेली अख्तर समीर जोका नूं दिओ इजाजत। अल्लाह बेली।